ਉਹਨੂੰ ਇਹ ਲੱਗਦਾ ਵੀ ਜੇ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਕਿ ਇਹਨਾਂ ਦੇ ਕੋਲ ਫਾਈਲ ਪਈ ਹੈ ਕੇਜਰੀਵਾਲ ਦੇ ਦਫ਼ਤਰ 'ਚ, ਜੇ ਉੱਤੇ ਦਸਤਖਤ ਕੀਤੇ ਤੇ ਜਿਹੜੀ ਪੰਜਾਬ ਦੇ ਵਿੱਚ ਹਿੰਦੂ ਵੋਟ ਆ ਉਹ ਕਿਤੇ ਨਾਰਾਜ਼ ਨਾ ਜੇ। ਇਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਿਹੜੇ ਸਿੱਖ ਆ ਇਹਨਾਂ ਨੂੰ ਪੋਲੀਟੀਕਲੀ ਇੰਨੀ ਅਵੇਅਰਨੈਸ ਨਹੀਂ ਆ, ਇੰਨੀ ਰਾਜਨੀਤਿਕ ਸਮਝ ਨਹੀਂ ਆ ਵੀ ਇਹਨਾਂ ਨੇ ਤਾਂ ਸਾਨੂੰ ਵੋਟ ਪਾ ਹੀ ਦੇਣਾ। ਤੇ ਕਿਉਂਕਿ ਜੋ ਪ੍ਰੋਫੈਸਰ ਭੁੱਲਰ ਦੇ ਵਕੀਲ ਕਹਿ ਰਹੇ ਉਹੀ ਸੱਚ ਆ, ਕਿਉਂਕਿ ਉਹ ਉਹਦੇ ਨਾਲ ਜੁੜੇ ਹੋਏ ਆ। ਭਗਵੰਤ ਮਾਨ ਜਿਹੜਾ ਵਾ ਇਹ ਨਹੀਂ ਵੀ ਭਗਵੰਤ ਮਾਨ ਨੂੰ ਸੱਚਾਈ ਦਾ ਨਹੀਂ ਪਤਾ ਹੋਊਗਾ, ਸਾਰਾ ਪਤਾ ਹੋਊਗਾ, ਪਰ ਭਗਵੰਤ ਮਾਨ ਜਿਹੜਾ ਉਹ ਤੇ ਲਾਲੇ ਕੇਜਰੀਵਾਲ ਦੇ ਥੱਲੇ ਆ। ਔਰ ਕੇਜਰੀਵਾਲ ਤੋਂ ਅੱਗੇ ਜਿਹੜਾ ਇਹਨਾਂ ਦਾ ਇੱਥੇ ਆਉਂਦਾ ਵਾ ਰਾਘਵ ਚੱਡਾ ਉਹਦੇ ਅਧੀਨ ਆ, ਮਤਲਬ ਉਹਨਾਂ ਤੋਂ ਬਾਹਰ ਜਾ ਕੇ ਤੇ ਭਗਵੰਤ ਮਾਨ ਵਿਚਾਰਾ ਕਿਹੜੀ ਸਟੇਟਮੈਂਟ ਦੇ ਸਕਦਾ। ਦੇਖੋ ਅੱਜ ਦਾ ਜਿਹੜਾ ਸਿੱਖ ਹੈਗਾ ਵਾ ਉਹ ਇੰਨਾ ਮੂਰਖ ਨਹੀਂ ਆ, ਉਹ ਸੁਚੇਤ ਆ। ਖਾਸ ਕਰਕੇ ਸੋਸ਼ਲ ਮੀਡੀਆ ਜਦੋਂ ਦਾ ਆ ਉਹਨੂੰ ਪਤਾ ਵਾ ਵੀ ਕੌਣ ਸਾਡੇ ਹੱਕ 'ਚ ਖੜਾ ਤੇ ਕੌਣ ਸਾਡੇ ਵਿਰੋਧ 'ਚ ਖੜਾ। ਹੁਣ ਆਪਾਂ ਕਿਸੇ ਨੂੰ ਲੰਮੇ ਸਮੇਂ ਲਈ ਮੂਰਖ ਨਹੀਂ ਬਣਾ ਸਕਦੇ ਕਿ ਪੰਜਾਬ ਸਰਕਾਰ ਜਿਹਨੂੰ ਪੰਥਕ ਸਰਕਾਰ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਲਾਇੰਸ ਬੀਜੇਪੀ, ਇਹਨਾਂ ਨੇ ਕੋਰਟ ਦੇ ਵਿੱਚ ਇਹ ਰਿਟ ਹਲਫੀਆ ਬਿਆਨ ਦਿੱਤਾ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਅੱਤਵਾਦੀ ਆ ਤੇ ਜਿਹੜਾ ਸਮੇਰ ਸੈਣੀ ਇੱਕ ਕਾਬਲ ਅਫਸਰ ਆ। ਜਿਹੜੀਆਂ ਇਹਨਾਂ ਨੇ ਹੱਥਾਂ ਨਾਲ ਦਿੱਤੀਆਂ ਨਾ ਬਾਦਲਾਂ ਨੇ ਪੰਥ ਤੋਂ ਕਿਨਾਰਾ ਕਰਕੇ, ਉਹ ਅੱਜ ਕੌਮ ਨੂੰ ਦੰਦਾਂ ਦੇ ਨਾਲ ਖੋਲ੍ਹਣੀਆਂ ਪੈ ਰਹੀਆਂ। ਸਜ਼ਾਵਾਂ ਦੇ ਕੀ ਦੇਣੀਆਂ ਉਹਨਾਂ ਨੂੰ, ਇਹਨਾਂ ਨੇ ਰੁਤਬੇ ਦੇ ਦਿੱਤੇ। ਇਹ ਕਰਕੇ ਅੱਜ ਪ੍ਰਕਾਸ਼ ਸਿੰਘ ਬਾਦਲ ਕੁਛ ਵੀ ਕਵੇ ਉਹ ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਇੱਕ ਜੰਮਦੇ ਬੱਚੇ ਨੂੰ ਵੀ ਪਤਾ ਵੀ ਪ੍ਰਕਾਸ਼ ਸਿੰਘ ਬਾਦਲ ਜਿਹੜਾ ਝੂਠ ਬੋਲ ਰਿਹਾ। ਜਿੱਥੇ ਲਾਲੇ ਕੇਜਰੀਵਾਲ ਤੋਂ ਸੁਚੇਤ ਰਹਿਣ ਦੀ ਲੋੜ ਆ, ਅਰਵਿੰਦ ਕੇਜਰੀਵਾਲ ਤੋਂ ਜਾਂ ਉਹਦੀ ਜੁੰਡਲੀ ਤੋਂ, ਉੱਥੇ ਪ੍ਰਕਾਸ਼ ਸਿੰਘ ਬਾਦਲ ਦੀਆਂ ਗੱਲਾਂ 'ਚ ਆਉਣ ਦੀ ਲੋੜ ਨਹੀਂ ਹੈਗੀ। ਉਹ ਲਾਲਾ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਨੂੰ ਇਹ ਨਹੀਂ ਭੁਲੇਖਾ ਰੱਖਣਾ ਚਾਹੀਦਾ ਵੀ ਸਿੱਖ ਜਿਹੜੇ ਉਹ ਫਿਰ ਮੂਰਖ ਬਣ ਜਾਣਗੇ। ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਹੈ। ਰਾਜਸੀ ਪਾਰਟੀਆਂ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਾ ਕੇ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਦੀਆਂ ਸਰਗਰਮੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਪਰ ਜਦੋਂ ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇੱਕ ਤੀਜੀ ਧਿਰ ਬਣ ਕੇ ਨਵੇਂ ਦਾਅਵੇ ਕਰ ਰਹੀ ਹੈ। ਵੱਖ-ਵੱਖ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਆਪਣੇ ਨਾਮ ਨੂੰ ਲੈ ਕੇ ਜਾ ਰਹੀ ਹੈ। ਵੱਡੀ ਤਾਦਾਦ ਦੇ ਵਿੱਚ ਨੌਜਵਾਨ ਵੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਨੇ। ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਹੈ। ਜਦੋਂ ਬੰਦੀ ਸਿੰਘ ਭਾਈ ਦਵਿੰਦਰਪਾਲ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਰਿਹਾਈ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਆ, ਕਿਉਂਕਿ ਆਮ ਕਰਕੇ ਪੱਤਰਕਾਰਾਂ ਦੇ ਵੱਲੋਂ ਬੰਦੀ ਸਿੰਘ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਬਾਬਤ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਸਵਾਲ ਕੀਤੇ ਜਾਂਦੇ ਆ, ਪਰ ਸਵਾਲਾਂ ਦੇ ਜਵਾਬ ਦੇਣ ਤੋਂ ਆਮ ਆਦਮੀ ਪਾਰਟੀ ਦੇ ਕਿਤੇ ਨਾ ਕਿਤੇ ਜਿਹੜੇ ਨੁਮਾਇੰਦੇ ਨੇ ਉਹ ਕਿਨਾਰਾ ਕਰਦੇ ਨਜ਼ਰ ਆਉਂਦੇ ਨੇ। ਪਰ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਸ ਤਰ੍ਹਾਂ ਦੀ ਧਿਰ ਬਣੀ ਹੋਈ ਹੈ, ਉਹਨਾਂ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਤੀਜੀ ਧਿਰ ਬਣ ਕੇ ਪੰਜਾਬ ਵਿੱਚ ਉੱਭਰ ਰਹੀ ਹੈ, ਇੱਕ ਨਵਾਂ ਏਜੰਡਾ ਲੈ ਕੇ ਆਵੇਗੀ ਔਰ ਪੰਜਾਬ ਦਾ ਸੁਧਾਰ ਕਰੇਗੀ। ਤਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਸਵਾਲ ਕੇਵਲ ਆਮ ਆਦਮੀ ਪਾਰਟੀ ਨੂੰ ਨਹੀਂ ਕੀਤੇ ਜਾਣੇ, ਸਗੋਂ ਦੂਜੀਆਂ ਸਰਕਾਰਾਂ ਨੂੰ ਕੀਤੇ ਜਾਣੇ ਚਾਹੀਦੇ ਨੇ। ਸਾਡੇ ਨਾਲ तमाम ਮੁੱਦਿਆਂ ਦੇ ਉੱਪਰ ਗੱਲਬਾਤ ਕਰਨਗੇ, तमाम ਪੱਖ ਬਾਰੇ ਵਿਚਾਰ ਕਰਨ ਵਾਸਤੇ ਸਾਡੇ ਨਾਲ ਭਾਈ ਕੁਲਦੀਪ ਸਿੰਘ ਗੜਗੱਜ ਨੇ। ਸਿੱਖ ਪੰਥ ਬਾਰੇ ਵੀ ਵੱਡੀ ਜਾਣਕਾਰੀ ਰੱਖਦੇ ਨੇ ਔਰ ਪੰਥ ਦੇ ਵਿੱਚ ਵਾਪਰ ਰਹੀਆਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਵੀ ਬੜੇ ਨੇੜੇ ਤੋਂ ਹੋ ਕੇ ਦੇਖਦੇ ਨੇ। ਭਾਈ ਸਾਹਿਬ ਦੇ ਨਾਲ ਗੱਲਬਾਤ ਕਰ ਲੈਂਦੇ ਨੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਮੁੱਢਲਾ ਸਵਾਲ ਸਭ ਤੋਂ ਪਹਿਲਾਂ ਇਹੀ ਹੈ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਹੈ ਤਾਂ ਭਗਵੰਤ ਮਾਨ ਨੂੰ ਸਵਾਲ ਕੀਤਾ ਜਾਂਦਾ ਹੈ। ਭਗਵੰਤ ਮਾਨ ਕਿਨਾਰਾ ਕਰ ਜਾਂਦੇ, ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕਾਨੂੰਨੀ ਪ੍ਰਕਿਰਿਆ ਹੈ, ਐਸਜੀ ਕੋਲ ਫਾਈਲ ਹੈ। ਪਰ ਦਵਿੰਦਰਪਾਲ ਸਿੰਘ ਭੁੱਲਰ ਦੇ ਐਡਵੋਕੇਟ ਕਹਿੰਦੇ ਨੇ ਐਸਜੀ ਕੋਲ ਫਾਈਲ ਤਦ ਜਾਂਦੀ ਹੈ ਜਦੋਂ ਸੈਂਟੈਂਸ ਰਿਵਿਊ ਬੋਰਡ ਦੇ ਵਿੱਚੋਂ ਪਾਸ ਹੋ ਜਾਂਦੀ ਹੈ, ਫਿਰ ਐਲਜੀ ਦੇ ਕੋਲ ਫਾਈਲ ਜਾਂਦੀ ਹੈ। ਤਾਂ ਸਭ ਤੋਂ ਮੁੱਢਲਾ ਸਵਾਲ ਹੈ, तमाम ਪੱਖ ਨੂੰ ਕਿਵੇਂ ਦੇਖਦੇ ਹੋ? ਵਕੀਲ ਸਾਹਿਬ ਦੀ ਸਟੇਟਮੈਂਟ ਹੈ ਔਰ ਦੂਜੇ ਪਾਸੇ ਗੱਲ ਕਰੀਏ ਤਾਂ ਭਗਵੰਤ ਮਾਨ ਦੀ ਸਟੇਟਮੈਂਟ ਹੈ। ਜੇ तमाम ਪੱਖਾਂ ਨੂੰ ਦੇਖਣਾ ਹੋਵੇ ਕਿ ਇਹ ਜਿਹੜੀਆਂ ਭਗਵੰਤ ਮਾਨ ਦੇ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਇਸ ਤਰ੍ਹਾਂ ਦੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਦਿੱਤਾ ਜਾ ਰਿਹਾ ਹੈ, ਤਾਂ ਕਿਵੇਂ ਦੇਖਿਆ ਜਾਵੇ? ਇਹਨਾਂ ਨੂੰ ਕੇਵਲ ਰਾਜਨੀਤੀ ਹੈ ਜਾਂ ਆਪਣੇ ਉੱਪਰੋਂ ਜਿਹੜਾ ਇਹ ਆਏ ਹੋਏ ਸਵਾਲੀਆ ਚਿੰਨ੍ਹ ਨੇ ਕਿਤੇ ਨਾ ਕਿਤੇ ਉਲਾਂਭੇ ਕਰਨ ਦੀ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਦੇਖੋ,
ਭਰਾ ਗੱਲ ਇਹ ਹੈਗੀ ਆ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਨਾ, ਉਹਨੂੰ ਇਹ ਲੱਗਦਾ ਵੀ ਜੇ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਕਿ ਇਹਨਾਂ ਦੇ ਕੋਲ ਫਾਈਲ ਪਈ ਹੈ ਕੇਜਰੀਵਾਲ ਦੇ ਦਫ਼ਤਰ 'ਚ, ਜੇ ਉਹ 'ਤੇ ਦਸਤਖਤ ਕੀਤੇ ਤੇ ਜਿਹੜੀ ਪੰਜਾਬ ਦੇ ਵਿੱਚ ਹਿੰਦੂ ਵੋਟ ਆ ਉਹ ਕਿਤੇ ਨਾਰਾਜ਼ ਨਾ ਜੇ। ਔਰ ਇਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਿਹੜੇ ਸਿੱਖ ਆ ਇਹਨਾਂ ਨੂੰ ਪੋਲੀਟੀਕਲੀ ਇੰਨੀ ਅਵੇਅਰਨੈਸ ਨਹੀਂ ਆ, ਇੰਨੀ ਰਾਜਨੀਤਿਕ ਸਮਝ ਨਹੀਂ ਆ ਵੀ ਇਹਨਾਂ ਨੇ ਤਾਂ ਸਾਨੂੰ ਵੋਟ ਪਾ ਹੀ ਦੇਣਾ ਤੇ ਹਿੰਦੂ ਵੋਟ ਨੂੰ ਪੱਕਿਆ ਕਰੋ। ਅਜੇ ਕਿ ਇਹ ਇਹਨਾਂ ਦਾ ਭੁਲੇਖਾ ਵਾ, ਕਿਉਂਕਿ ਜੋ ਪ੍ਰੋਫੈਸਰ ਭੁੱਲਰ ਦੇ ਵਕੀਲ ਕਹਿ ਰਹੇ ਉਹੀ ਸੱਚ ਆ, ਕਿਉਂਕਿ ਉਹ ਉਹਦੇ ਨਾਲ ਜੁੜੇ ਹੋਏ ਆ। ਭਗਵੰਤ ਮਾਨ ਜਿਹੜਾ ਵਾ, ਇਹ ਨਹੀਂ ਵੀ ਭਗਵੰਤ ਮਾਨ ਨੂੰ ਸੱਚਾਈ ਦਾ ਨਹੀਂ ਪਤਾ ਹੋਊਗਾ, ਸਾਰਾ ਪਤਾ ਹੋਊਗਾ, ਪਰ ਭਗਵੰਤ ਮਾਨ ਜਿਹੜਾ ਉਹ ਤੇ ਲਾਲੇ ਕੇਜਰੀਵਾਲ ਦੇ ਥੱਲੇ ਆ। ਔਰ ਕੇਜਰੀਵਾਲ ਤੋਂ ਅੱਗੇ ਜਿਹੜਾ ਇਹਨਾਂ ਦਾ ਇੱਥੇ ਆਉਂਦਾ ਵਾ ਰਾਘਵ ਚੱਡਾ, ਉਹਦੇ ਅਧੀਨ ਆ। ਮਤਲਬ ਉਹਨਾਂ ਤੋਂ ਬਾਹਰ ਜਾ ਕੇ ਤੇ ਭਗਵੰਤ ਮਾਨ ਵਿਚਾਰਾ ਕਿਹੜੀ ਸਟੇਟਮੈਂਟ ਦੇ ਸਕਦਾ। ਇਹ ਕਰਕੇ ਇਹਨਾਂ ਨੂੰ ਇਹ ਲੱਗਦਾ ਵਾ ਵੀ ਹਿੰਦੂ ਵੋਟ ਜਿਹੜੀ ਆ ਨਾ ਉਹ ਸ਼ਾਇਦ ਟੁੱਟ ਨਾ ਜਾਵੇ, ਭਾਵੇਂ ਕਿ ਇਹਦੇ ਨਾਲ ਹਿੰਦੂ ਵੋਟ ਟੁੱਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ 2019 ਦੇ ਵਿੱਚ ਸੈਂਟਰ ਸਰਕਾਰ ਵੱਲੋਂ ਹੋ ਚੁੱਕਾ ਵਾ ਵੀ ਉਹਨੂੰ ਰਿਹਾ ਕਰ ਦਿੱਤਾ ਜਾਵੇ। ਫਿਰ ਜਿਹੜਾ ਬਿੱਟੇ ਨੇ ਕੇਸ ਪਾਇਆ ਸੀ ਸੁਪਰੀਮ ਕੋਰਟ 'ਚ, ਉਹਦੀ ਰਿਟ ਖਾਰਜ ਹੋ ਚੁੱਕੀ ਆ, ਸਾਰੇ ਰਾਹ ਪੱਧਰੇ ਹੋ ਚੁੱਕੇ ਆ। ਬਾਕੀ ਜਿਹੜਾ ਪੰਜਾਬ ਦਾ ਹਿੰਦੂ ਹੈਗਾ ਵਾ ਉਹਨਾਂ ਨੂੰ ਵੀ ਕੋਈ ਇਹਦੇ ਨਾਲ ਇਤਰਾਜ਼ ਨਹੀਂ ਹੋਣਾ ਚਾਹੀਦਾ, ਜਾਂ ਸ਼ਾਇਦ ਨਹੀਂ ਹੋਊਗਾ ਕਿ ਜਿਹੜਾ ਬੰਦਾ ਆਪਣੀ ਸਜ਼ਾ ਪੂਰੀ ਕਰ ਚੁੱਕਾ ਉਹਨੂੰ ਆਪਾਂ ਬਾਹਰ ਕਰ ਦਈਏ। ਪਰ ਇਹਨਾਂ ਦੇ ਅੰਦਰ ਜਿਹੜਾ ਮਨ ਦਾ ਡਰ ਆ ਨਾ, ਉਹ ਡਰ ਕਰਕੇ ਇਹ ਕਹਿ ਰਹੇ ਆ ਵੀ ਸਾਨੂੰ ਪਤਾ ਹੀ ਨਹੀਂ ਹੈਗਾ, ਭਾਵੇਂ ਕਿ ਇਹ ਸੱਚਾਈ ਆ ਵੀ ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਉੱਤੇ ਕੇਜਰੀਵਾਲ ਨੇ ਦਸਤਖਤ ਨਾ ਕੀਤੇ 20 ਫਰਵਰੀ ਦੀ ਇਲੈਕਸ਼ਨ ਤੋਂ ਪਹਿਲਾਂ ਤੇ ਇਹ ਪਾਰਟੀ ਦਾ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਹੋਊਗਾ। ਜਿਹੜੇ ਬੂਥ ਲੱਗੇ ਨੇ ਉਹ ਪਿੰਡਾਂ ਵਿੱਚ ਜਾ ਕੇ ਲੱਗਣੇ ਆ। ਤੁਸੀਂ ਪਿਛਲੇ ਸਮੇਂ ਦੇ ਦਰਮਿਆਨ ਦੇਖਿਆ ਕਿਸਾਨੀ ਅੰਦੋਲਨ ਚੱਲਦਾ ਸੀ ਤਾਂ ਲੋਕਾਂ ਨੇ ਬੁਰੇ ਤਰੀਕੇ ਦੇ ਨਾਲ ਜਿਹੜਾ ਬੀਜੇਪੀ ਦੇ ਨੁਮਾਇੰਦੇ ਸੀ ਉਹਨਾਂ ਦਾ ਵੱਡੀ ਤਾਦਾਦ ਦੇ ਵਿੱਚ ਵਿਰੋਧ ਕੀਤਾ। ਤਾਂ ਜਿਹੜੇ ਬੂਥ ਆਮ ਆਦਮੀ ਪਾਰਟੀ ਦੇ ਲੱਗਣਗੇ, ਪਿੰਡਾਂ ਦੇ ਵਿੱਚ ਲੱਗਣਗੇ, ਸਿੱਖ ਜਥੇਬੰਦੀਆਂ ਦੇ ਵੱਲੋਂ ਵਿਦਰੋਹ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਫਿਰ ਪੈਰ ਪਸਾਰ ਨੇ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਵਾਸਤੇ ਔਖੇ ਹੋ ਜਾਣਗੇ। ਵੱਡੀਆਂ ਚੁਣੌਤੀਆਂ ਆਮ ਆਦਮੀ ਪਾਰਟੀ ਨੂੰ। ਦੇਖੋ ਜੀ, ਇਹਦੇ ਹੋਣਗੇ ਸਿਆਣੇ ਤੇ ਇਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਨੂੰ ਵੋਟਾਂ ਤੋਂ ਪਹਿਲਾਂ ਸੁਝਾ ਲੈਣਗੇ, ਔਰ ਇਹਦੇ 'ਚ ਇਹਨਾਂ ਨੂੰ ਵੱਡਾ ਲਾਭ ਵੀ ਹੋਊਗਾ। ਮਤਲਬ ਇਹਨਾਂ ਦੇ ਉੱਤੇ ਜਿਹੜਾ ਪ੍ਰੋਫੈਸਰ ਭੁੱਲਰ ਦੀ ਸਜ਼ਾ ਨੂੰ ਲੈ ਕੇ ਜਾਂ ਸਜ਼ਾ ਮਾਫੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ, ਉਹ ਸਵਾਲ ਇੱਕਦਮ ਮੁੱਕ ਜਾਣਾ। ਇਹ ਕਰਕੇ ਇਹਨਾਂ ਨੂੰ ਫਾਇਦਾ ਉਹ 'ਚ ਲਾਭ ਆ ਜੇ ਤੇ ਦਸਤਖਤ ਕਰ ਦੇਣ। ਜੇ ਨਹੀਂ ਕਰਦੇ ਜਿਵੇਂ ਤੁਸੀਂ ਦੱਸਿਆ ਵਾ, ਤੇ ਜੇ ਦੇਖੋ ਅੱਜ ਦਾ ਜਿਹੜਾ ਸਿੱਖ ਹੈਗਾ ਵਾ ਉਹ ਇੰਨਾ ਮੂਰਖ ਨਹੀਂ ਆ, ਉਹ ਸੁਚੇਤ ਆ। ਖਾਸ ਕਰਕੇ ਸੋਸ਼ਲ ਮੀਡੀਆ ਜਦੋਂ ਦਾ ਆ ਉਹਨੂੰ ਪਤਾ ਵਾ ਵੀ ਕੌਣ ਸਾਡੇ ਹੱਕ 'ਚ ਖੜਾ ਤੇ ਕੌਣ ਸਾਡੇ ਵਿਰੋਧ 'ਚ ਖੜਾ। ਹੁਣ ਆਪਾਂ ਕਿਸੇ ਨੂੰ ਲੰਮੇ ਸਮੇਂ ਲਈ ਮੂਰਖ ਨਹੀਂ ਬਣਾ ਸਕਦੇ। ਇਹ ਕਰਕੇ ਸਿੱਖ ਵਰਗ ਸੁਚੇਤ ਆ। ਇਹਨਾਂ ਨੂੰ ਉਹਦਾ ਮੁੱਦਾ ਤੁਰੰਤ ਜਿਹੜਾ ਉਹ ਹੱਲ ਕਰ ਦੇਣਾ ਚਾਹੀਦਾ, ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਵੇਂ ਮੁੱਦਾ ਬਣਾ ਰਹੀਆਂ, SGPC ਨੇ ਥੋੜ੍ਹੇ ਦਿਨ ਪਹਿਲਾਂ ਧਾਮੀ ਸਾਹਿਬ ਹੋਣਾ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਸਲਾ ਬੜੇ ਜ਼ੋਰ ਸ਼ੋਰ ਦੇ ਨਾਲ ਚੁੱਕਿਆ, ਕਿਉਂਕਿ ਉਹ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਨੂੰ ਰਿਪਰੈਜ਼ੈਂਟ ਕਰਦੇ ਆ। ਮੈਂ ਰੋਕਣਾ ਚਾਹਾਂਗਾ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਸਮਰਥਕ ਇਹ ਗੱਲ ਕਰਦੇ ਨਜ਼ਰ ਆਉਂਦੇ ਕਿ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜੇਲ੍ਹਾਂ ਦੇ ਵਿੱਚ ਬੰਦ ਹੈ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਂਦੀ ਹੈ, ਉਹ ਪੰਥ ਅਤੇ ਪੰਜਾਬ ਵਾਸਤੇ ਲਗਾਤਾਰ ਲੜਦਾ ਰਿਹਾ ਹੈ। ਉਹਨਾਂ ਨੂੰ ਸਵਾਲ ਕਿਉਂ ਨਹੀਂ? ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਹੀ ਸਵਾਲ ਕਿਉਂ ਨਹੀਂ? ਉਹਨਾਂ ਨੂੰ ਸਵਾਲ ਤੇ ਤਾਂ ਕਰੋ ਨਾ ਜੇ ਉਹਨਾਂ ਕੋਲ ਹੁਣ ਕੁਛ ਹੋਵੇ, ਉਹ ਤਾਂ ਖਤਮ ਹੋ ਗਏ। ਕਿੱਥੇ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੇ ਹੋ? ਕਿੱਥੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ 14-15 ਸੀਟਾਂ ਤੱਕ ਸੀਮਿਤ ਕਰਤਾ, ਔਰ ਇਸ ਵਾਰੀ ਵੀ ਇਹਨਾਂ ਦੇ ਜਿਹੜੇ ਹਾਲਾਤ ਆ ਕੋਈ ਬਾਹਲੇ ਚੰਗੇ ਬਣਨ ਵਾਲੇ ਨਹੀਂ ਹੈਗੇ। ਹਾਂ, ਇਹ ਠੀਕ ਆ ਵੀ ਜਿਵੇਂ ਪੰਜਾਬੀ ਦੀ ਕਹਾਵਤ ਆ ਵੀ ਛੱਜ ਤੇ ਬੋਲੇ ਤੇ ਛਾਨਣੀ ਕਿਉਂ ਬੋਲੇ, ਜਿਹਦੇ ਚਾਵ 3606 ਆ। ਅਕਾਲੀ ਦਲ ਜਿਹੜਾ ਹੋਣ ਵਾਲਾ ਬਾਦਲ ਆ, ਇਹਨਾਂ ਨੂੰ ਵਾਕਿਆ ਹੀ ਪ੍ਰੋਫੈਸਰ ਭੁੱਲਰ ਦੇ ਮਸਲੇ ਤੇ ਸਵਾਲ ਕਰਨ ਦਾ ਕੋਈ ਬਹੁਤਾ ਨੈਤਿਕ ਹੱਕ ਨਹੀਂ ਹੈਗਾ। ਇਹ ਜੇ SGPC ਦਾ ਪ੍ਰਧਾਨ ਜੇ ਕਰ ਰਿਹਾ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਮਤਲਬ ਵਧੀਆ ਕਰ ਰਿਹਾ, ਪਰ ਇਹਨਾਂ ਉੱਤੇ ਜਿਹੜੇ ਸਵਾਲ ਉੱਠਦੇ ਆ, ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਨੂੰ ਵੱਢ ਕੇ ਖਾਂਦਾ ਸੀ ਵੀ ਉਹਨਾਂ ਦੇ ਪਰਿਵਾਰ ਦੇ 4 ਜੀ ਲਾਪਤਾ, ਉਹਨਾਂ ਦੇ ਪਿਤਾ ਸਮੇਤ, ਉਹਨਾਂ ਨੇ ਆਪਣੇ ਪਰਿਵਾਰ ਦੇ 4 ਜੀਆਂ ਨੂੰ ਲੱਭਣ ਦੇ ਲਈ ਇੱਕ ਰਿਟ ਜਿਹੜੀ ਸੀ ਸੁਪਰੀਮ ਕੋਰਟ 'ਚ ਲਾਈ। ਸੁਪਰੀਮ ਕੋਰਟ ਨੇ ਇਹ ਕੇਸ ਜਿਹੜਾ ਸੀ CBI ਨੂੰ ਦੇ ਦਿੱਤਾ। 2007 ਦੇ ਵਿੱਚ ਅਕਤੂਬਰ 2007 ਦੇ ਵਿੱਚ ਜਦੋਂ CBI ਨੇ ਪੂਰੀ ਤਬਦੀਸ਼ ਸ਼ੁਰੂ ਕੀਤੀ ਤੇ ਉਹਨਾਂ ਨੇ 70 ਗਵਾਹੀਆਂ ਦੇ ਆਧਾਰਿਤ ਇਹ ਗੱਲ ਨੂੰ ਪਾਇਆ ਜੁਲਾਈ 2008 'ਚ
ਕਿ ਸਮੇਧ ਸੈਣੀ ਜਿਹੜਾ ਉਹ ਇਹਨਾਂ ਦੇ 4 ਜੀਆਂ ਦਾ ਕਾਤਲ ਆ। ਬੜਾ ਲੰਮਾ ਕੇਸ ਚੱਲਿਆ, 70 ਗਵਾਹੀਆਂ ਹੁੰਦੀਆਂ ਦੇ ਵਿੱਚ। ਉਹਦੇ ਤੋਂ ਬਾਅਦ ਮਤਲਬ ਸੈਣੀ ਦੇ ਉੱਤੇ ਪਰਚਾ ਦਰਜ ਹੋ ਗਿਆ, ਸਾਰਾ ਕੁਝ ਹੋ ਗਿਆ। ਉਹ ਵੇਲੇ ਇੱਥੇ ਸਰਕਾਰ ਹੀ ਪ੍ਰਕਾਸ਼ ਸਿੰਘ ਬਾਦਲ ਦੀ ਅਲਾਇੰਸ ਬੀਜੇਪੀ, ਭਾਵੇਂ ਕਿ ਅਲਾਇੰਸ ਅੱਜ ਵੀ ਇਹਨਾਂ ਦਾ ਹੈਗਾ, ਬਾਹਰੋਂ ਨਹੀਂ ਦਿਖਦਾ। ਇਹਨੇ ਮਤਲਬ ਉਸ ਵੇਲੇ ਭਾਵੇਂ ਧਿਰ ਨਹੀਂ ਹੈਗਾ ਪ੍ਰਕਾਸ਼ ਸਿੰਘ ਬਾਦਲ ਜਾਂ ਪੰਜਾਬ ਸਰਕਾਰ, ਇਸ ਕੇਸ 'ਚ ਕੋਈ ਧਿਰ ਨਹੀਂ। ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉੱਥੇ ਕੋਰਟ ਦੇ ਵਿੱਚ ਇੱਕ ਆਪਣੇ ਵੱਲੋਂ ਰਿਟ ਦਾਖਲ ਕੀਤੀ ਕਿ ਜਿਹੜਾ ਹੈਗਾ ਵਾ ਆਪਣਾ DGP ਸਮੇਧ ਸੈਣੀ, ਇਹ ਇੱਕ ਕਾਬਲ ਤੇ ਯੋਗ ਅਫਸਰ ਆ, ਤੇ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਉਹ ਅੱਤਵਾਦੀ ਆ। ਇਸ ਕਰਕੇ ਇਹਨਾਂ ਦੇ ਕੇਸ ਦੇ ਵਿੱਚ ਸੈਣੀ ਦੇ ਅਹੁਦੇ ਦਾ ਜਾਂ ਹੋਰ ਕੁਛ ਦਾ ਖਿਆਲ ਰੱਖਿਆ ਜਾਵੇ। ਭਾਵੇਂ ਕਿ ਜਿਹੜਾ ਜੱਜ ਸੀ ਉਹ ਬੜੀ ਜਾਗਦੀ ਜ਼ਮੀਰ ਵਾਲਾ ਹੈ, ਉਹਨੇ ਆਖਿਆ ਵੀ ਗੱਲ ਤੇ ਹੋ ਰਹੀ ਆ ਭੁੱਲਰ ਦੇ ਪਰਿਵਾਰ ਦੇ 4 ਜੀ ਮਰੇ ਆ ਉਹਨਾਂ ਦੀ, ਇੱਥੇ ਸੈਣੀ ਦੇ ਜੀਆਂ ਦੀ ਥੋੜ੍ਹਾ ਗੱਲ ਹੋ ਰਹੀ ਆ। ਉਹਨੇ ਝਾੜ ਵੀ ਪਾਈ ਵੀ ਗੱਲ ਤੇ ਹੋ ਰਹੀ ਆ ਉਹਨਾਂ ਦੇ ਜੀਆਂ ਦੀ, ਜਿਹੜੇ ਉਹਨਾਂ ਦੇ 4 ਜੀ ਸੈਣੀ ਹੋਣਾ ਨੇ ਮੁਕਾਤੇ ਚੰਡੀਗੜ੍ਹ। ਪਹਿਲਾਂ ਉਹਨਾਂ ਨੂੰ ਮੁਜਰਮ ਵੀ ਕਰਾਰ ਦੇ ਤਾਂ ਖਤਮ ਤੇ ਉਹਨਾਂ ਨੇ 91-92 'ਚ ਹੀ ਕਰਤੇ। ਔਰ ਉਹਨਾਂ ਨੇ ਝਾੜ ਵੀ ਪਾਈ ਵੀ ਗੱਲ ਤੇ ਉਹਦੇ 4 ਜੀਆਂ ਦੀ ਹੋ ਰਹੀ, ਭੁੱਲਰ ਸਾਹਿਬ ਦੇ 4 ਜੀਆਂ ਦੀ। ਸੈਣੀ ਕਿੱਥੋਂ ਆ ਗਿਆ? ਤੁਸੀਂ ਸੈਣੀ ਨੂੰ ਮਤਲਬ ਇਸ ਗੱਲ ਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਪੰਜਾਬ ਸਰਕਾਰ, ਜਿਹਨੂੰ ਪੰਥਕ ਸਰਕਾਰ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਲਾਇੰਸ ਬੀਜੇਪੀ, ਇਹਨਾਂ ਨੇ ਕੋਰਟ ਦੇ ਵਿੱਚ ਇਹ ਰਿਟ ਹਲਫੀਆ ਬਿਆਨ ਦਿੱਤਾ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਅੱਤਵਾਦੀ ਆ ਤੇ ਜਿਹੜਾ ਸਮੇਧ ਸੈਣੀ ਇੱਕ ਕਾਬਲ ਅਫਸਰ ਆ। ਇਸ ਗੱਲ ਤੋਂ ਇਹ ਭੱਜ ਨਹੀਂ ਸਕਦੇ ਹੈਗੇ। ਇਸ ਕਰਕੇ ਸਿਆਣੇ ਕਹਿੰਦੇ ਨਾ ਵੀ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਜਿਹੜੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ। ਜਿਹੜੀਆਂ ਇਹਨਾਂ ਨੇ ਹੱਥਾਂ ਨਾਲ ਦਿੱਤੀਆਂ ਨਾ ਬਾਦਲਾਂ ਨੇ ਪੰਥ ਤੋਂ ਕਿਨਾਰਾ ਕਰਕੇ, ਉਹ ਅੱਜ ਕੌਮ ਨੂੰ ਦੰਦਾਂ ਦੇ ਨਾਲ ਖੋਲ੍ਹਣੀਆਂ ਪੈ ਰਹੀਆਂ। ਹੋ ਸਕਦਾ ਵੀ ਇਹਨਾਂ ਨੇ ਜੋ ਉਸ ਵੇਲੇ ਸਰਕਾਰ 'ਚ ਰਹਿ ਕੇ ਰੋਲ ਨਿਭਾਇਆ ਐਂਟੀ ਸਿੱਖ, ਤੇ ਜਿਹੜੀ ਦਿੱਲੀ ਤੋਂ ਪਾਰਟੀ ਆਈ ਆ ਉਹਨਾਂ ਨੂੰ ਇਹ ਹੋਣਾ ਵੀ ਜੇ ਇਹ ਇੰਨਾ ਸਿੱਖਾਂ ਦੇ ਵਿਰੁੱਧ ਜਾ ਕੇ ਵੀ ਪੰਥਕ ਹੋ ਸਕਦੇ ਆ ਤੇ ਅਸੀਂ ਲੋਕਾਂ ਦੀਆਂ ਵੋਟਾਂ ਜਿਹੜੀਆਂ ਕਿਉਂ ਨਹੀਂ ਲੈ ਸਕਦੇ। ਅੱਜ ਬਾਦਲ ਸਾਹਿਬ ਇਹ ਸਟੇਟਮੈਂਟ ਦਿੰਦੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਕੇਜਰੀਵਾਲ ਨੇ, ਪਰ ਜੇ ਤੁਹਾਡੀ ਗੱਲ ਨੂੰ ਅੱਗੇ ਵਧਾਇਆ ਜਾਵੇ ਤਾਂ ਲੰਮਾ ਸਮਾਂ ਜਿਹੜਾ ਸੀ ਪੰਥਕ ਲੋਕਾਂ ਦਾ ਘਾਣ ਕਰਨ ਵਾਲੇ ਜਿਹੜੇ ਸੁਮੇਧ ਸੈਣੀ ਵਰਗੇ ਲੋਕ ਸੀ, ਉਹਨਾਂ ਦੇ ਹੱਕ ਦੇ ਵਿੱਚ ਬਾਦਲ ਦਲ ਭੁਗਤਦਾ ਰਿਹਾ ਹੈ। ਤਾਂ ਫਿਰ ਕੀ ਤਗਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਜਿਹੇ ਲੋਕਾਂ ਨੂੰ ਕੋਈ ਅਧਿਕਾਰ ਰਹਿ ਜਾਂਦਾ ਹੈ ਕਿ ਇਸ ਤਰੀਕੇ ਦੀਆਂ ਸਟੇਟਮੈਂਟ ਦੇਣ ਦੇ? ਦੇਖੋ ਜੀ, ਇਹ 'ਚ ਤੇ ਦੋ ਰਾਵਾਂ ਹੀ ਨਹੀਂ। ਬਾਦਲ ਜਿਹੜਾ ਵਾ ਪ੍ਰਕਾਸ਼ ਸਿੰਘ ਬਾਦਲ ਤੇ ਇਹਦੀ ਪੂਰੀ ਜੁੰਡਲੀ, ਇਹ ਉਹ ਘੁਆੜੇ ਦਾ ਦਸਤਾ ਬਣੀ ਜਿਸ ਘੁਆੜੇ ਨੇ ਸਾਨੂੰ ਫਿਜ਼ੀਕਲ ਵੀ ਮਾਰਿਆ ਤੇ ਸਾਨੂੰ ਸਿਧਾਂਤਕ ਵੀ ਮਾਰਿਆ। ਇਹ ਅੱਜ ਤੱਕ ਉਹ ਘੁਆੜੇ ਦਾ ਦਸਤਾ ਹੀ ਚੱਲਿਆ ਹੁੰਦਾ। ਇਹ ਤਾਂ ਹੁਣ ਸਾਡੇ ਲੋਕਾਂ ਦੀ ਕਿੰਨੀ ਕੁ ਸਮਝ ਆ ਵੀ ਅਸੀਂ ਇਹਨਾਂ ਨੂੰ ਅਜੇ ਵੀ ਉੱਦਾਂ ਹੀ ਪੰਥਕ ਰੂਪ 'ਚ ਹੀ ਪ੍ਰਵਾਨ ਕਰਦੇ ਹਾਂ। ਮਤਲਬ ਤੁਸੀਂ ਗੱਲ ਕਰਦੇ ਹੋ ਸਮੇਧ ਸੈਣੀ ਦੀ, ਇਜ਼ਹਾਰ ਆਲਮ ਜਿਹੜਾ ਜਿਹਨੇ ਆਲਮ ਸੈਨਾ ਬਣਾ ਕੇ ਸਾਡੀ ਨੌਜਵਾਨੀ ਦਾ ਘਾਣ ਕੀਤਾ, ਉਹਨਾਂ ਨੂੰ ਪਾਰਟੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਤੱਕ ਦੇ ਅਹੁਦੇ ਦਿੱਤੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਵੱਲੋਂ ਟਿਕਟਾਂ ਦਿੱਤੀਆਂ ਗਈਆਂ। 1997 ਦੇ ਵਿੱਚ ਜਿਹੜਾ ਅਕਾਲੀਆਂ ਦਾ ਚੋਣ ਮੈਨੀਫੈਸਟੋ ਹੈ ਉਹਦੇ 'ਚ ਇਹ ਕਹਿ ਕੇ ਸੱਤਾ ਦੇ ਵਿੱਚ ਆਏ ਕਿ ਅਸੀਂ ਜਦੋਂ ਸੱਤਾ ਜਾਵਾਂਗੇ ਤੇ ਸੱਤਾ ਦੇ ਵਿੱਚ ਆਉਂਦਿਆਂ ਹੀ ਜਿਹੜੇ ਦੋਸ਼ੀ ਅਫਸਰ ਆ ਜਿਨ੍ਹਾਂ ਨੇ ਸਿੱਖ ਜਵਾਨੀ ਦਾ ਜਾਂ ਪੰਜਾਬੀਆਂ ਦਾ ਘਾਣ ਕੀਤਾ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਸਜ਼ਾਵਾਂ ਤਾਂ ਕੀ ਦੇਣੀਆਂ, ਉਹਨਾਂ ਨੂੰ ਇਹਨਾਂ ਨੇ ਰੁਤਬੇ ਦੇ ਦਿੱਤੇ। ਇਹ ਕਰਕੇ ਅੱਜ ਪ੍ਰਕਾਸ਼ ਸਿੰਘ ਬਾਦਲ ਕੁਛ ਵੀ ਕਵੇ, ਉਹ ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਇੱਕ ਜੰਮਦੇ ਬੱਚੇ ਨੂੰ ਵੀ ਪਤਾ ਵੀ ਪ੍ਰਕਾਸ਼ ਸਿੰਘ ਬਾਦਲ ਜਿਹੜਾ ਝੂਠ ਬੋਲ ਰਿਹਾ, ਇਹ ਤੋਂ ਵੱਡਾ ਝੂਠਾ ਹੋ ਹੀ ਕੋਈ ਨਹੀਂ ਸਕਦਾ। ਕਿਉਂਕਿ ਇਹਨਾਂ ਦੀ 10 ਸਾਲ ਲਗਾਤਾਰ ਸਰਕਾਰ ਰਹੀ, ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਇੱਕ ਕੰਮ ਕੀਤਾ ਹੋਵੇ, ਕੋਈ ਸਰਕਾਰੀ ਦਰਬਾਰੇ ਪਹੁੰਚ ਕੀਤੀ ਹੋਵੇ। ਹਾਂ, ਇਹ ਸਟੇਟਮੈਂਟਾਂ ਤੁਹਾਨੂੰ ਜ਼ਰੂਰ ਮਿਲ ਜਾਣਗੀਆਂ। ਸੁਖਬੀਰ ਸਿੰਘ ਬਾਦਲ ਦੀ ਵੀ ਤੁਹਾਨੂੰ ਮਿਲ ਜੇਗੀ ਕਿ ਜਿਹੜਾ ਜਗਤਾਰ ਸਿੰਘ ਹਵਾਰਾ ਉਹ ਤੇ ਕਾਤਲ ਆ, ਕੌਮ ਨੂੰ ਸੇਧ ਨਹੀਂ ਦੇ ਸਕਦਾ। ਇੱਕ ਵਾਰੀ ਇਹ ਵੀ ਸਟੇਟਮੈਂਟ ਆਈ ਸੀ ਕਿ ਅਸੀਂ ਬੰਦੀ ਸਿੰਘਾਂ ਲਈ ਕੁਛ ਵੀ ਨਹੀਂ ਕਰ ਸਕਦੇ। ਮਤਲਬ ਕੁਛ ਵੀ ਨਹੀਂ ਕਰ ਸਕਦੇ, ਤੁਸੀਂ ਕੁਰਸੀ ਲੈਣ ਲਈ ਬੈਠੇ ਆ। ਕੁਰਸੀ ਇਹਨਾਂ ਦੀ ਨਹੀਂ, ਕੁਰਸੀ ਪੰਥ ਨੇ ਦਿੱਤੀ, ਜਥੇਬੰਦੀ ਪੰਥ ਦੀ, ਸ਼੍ਰੋਮਣੀ ਅਕਾਲੀ ਦਲ ਪੰਥ ਦਾ, ਉੱਤੇ ਪਰਿਵਾਰ ਦਾ ਕਬਜ਼ਾ ਵਾ। ਔਰ ਇਹ ਚੰਗੀ ਗੱਲ ਇਹ ਆ ਵੀ ਇਹ ਪੰਥ ਦਾ ਖਹਿੜਾ ਛੱਡ ਦੇਣ, ਪੰਥ ਦਾ ਭਲਾ ਹੋ ਜਾਊਗਾ। ਇਹ ਬਾਕੀ ਇਹਨਾਂ ਦੀਆਂ ਜਿੰਨੀਆਂ ਵੀ ਸਟੇਟਮੈਂਟਾਂ ਉਹਦੀ ਕੋਈ ਵੈਲਿਊ ਨਹੀਂ ਆ। ਭਾਵੇਂ ਕਿ ਹੁਣ ਰਾਜਸੀ ਤੌਰ 'ਤੇ ਕਿਉਂਕਿ ਇਹਨਾਂ ਨੇ ਡੈਮੇਜ ਕਰਨਾ ਦੂਜੀ ਪਾਰਟੀ ਨੂੰ। ਮੈਂ ਨਹੀਂ ਕਹਿੰਦਾ ਵੀ ਦੂਜੀ ਪਾਰਟੀ ਬੜੀ ਚੰਗੀ ਆ, ਹੋ ਸਕਦਾ ਉਹ ਵੀ RSS BJP ਦੀ B ਟੀਮ ਹੀ ਹੋਵੇ, ਪਰ ਉਹ B ਟੀਮ ਹੋਵੇ ਅਜੇ ਬਾਅਦ ਦੀ ਗੱਲ ਆ। ਇਹ ਪ੍ਰਤੱਖ ਹੋ ਚੁੱਕਾ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਇਹਨੇ ਅਲਾਇੰਸ ਕਰਕੇ BJP ਨਾਲ ਗੈਰ ਸਿਧਾਂਤਕ ਤੇ ਹੋਰ ਬਹੁਤ ਪੰਥ ਵਿਰੋਧੀ ਕੰਮ ਜਿਹੜੇ ਕੀਤੇ ਆ। ਸਿੱਖਾਂ ਨੂੰ ਜਿੱਥੇ ਲਾਲੇ ਕੇਜਰੀਵਾਲ ਤੋਂ ਸੁਚੇਤ ਰਹਿਣ ਦੀ ਲੋੜ ਆ, ਅਰਵਿੰਦ ਕੇਜਰੀਵਾਲ ਤੋਂ ਜਾਂ ਉਹਦੀ ਜੁੰਡਲੀ ਤੋਂ, ਉੱਥੇ ਪ੍ਰਕਾਸ਼ ਸਿੰਘ ਬਾਦਲ ਦੀਆਂ ਗੱਲਾਂ 'ਚ ਆਉਣ ਦੀ ਲੋੜ
ਨਹੀਂ ਹੈਗੀ, ਕਿਉਂਕਿ ਸਾਡੇ ਲਈ ਸਾਰੇ ਕਾਂਗਰਸ ਨੇ ਸਾਨੂੰ ਫਿਜ਼ੀਕਲ ਬਹੁਤ ਮਾਰਿਆ, ਕੋਈ ਦੋ ਰਾਵਾਂ ਨਹੀਂ, ਉਹਨੇ ਸਾਨੂੰ ਖਤਮ ਕੀਤਾ। ਆਮ ਪਾਰਟੀ ਜਿਹੜੀ ਆ ਉਹ ਕੀ ਕਰ ਰਹੀ ਹੁਣ, ਉਹ ਪ੍ਰੋਫੈਸਰ ਭੁੱਲਰ ਦੇ ਉੱਤੇ ਦਸਤਖਤ ਨਹੀਂ ਕਰ ਰਹੀ, ਉਹ ਸਾਰਿਆਂ ਦੇ ਸਾਹਮਣੇ ਆ ਗਿਆ। ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਉਹਨਾਂ ਨੂੰ ਅਹੁਦੇ ਦਿੱਤੇ ਆ। ਇਹ ਕਰਕੇ ਸਿੱਖਾਂ ਦੇ ਲਈ ਤੇ ਜਿਹਨੂੰ ਮਰਜ਼ੀ ਵੋਟ ਪਾ ਦਿਓ, ਭਾਵੇਂ ਤੁਸੀਂ ਜਾ ਕੇ ਵੋਟ ਕੇ ਖੂਜ ਸੁੱਟ ਆਓ, ਕੋਈ ਇਹਨਾਂ ਫਰਕ ਨਹੀਂ ਪੈਣਾ। ਇੱਕ ਸ਼ਿਕਵਾ ਰਹਿੰਦਾ ਕਿ ਕੇਜਰੀਵਾਲ ਸਾਹਿਬ, ਜਿਹੜਾ ਤੁਸੀਂ ਵੀ ਕਹਿੰਦੇ ਹੋ ਕਿ ਉਹ ਹਿੰਦੂ ਤਵੀ ਜਿਹੜੀ ਵੋਟ ਆ ਉਹ ਟੁੱਟਣ ਤੋਂ ਡਰਦੇ ਨੇ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਹਿੰਦੂ ਵੋਟ ਆ ਉਹ ਟੁੱਟ ਨਾ ਜਾਵੇ। ਪਰ ਜੇ ਵੱਡੀ ਗਿਣਤੀ ਲਾਈਏ ਤਾਂ ਪੰਜਾਬ ਦੇ ਵਿੱਚ ਜਿਹੜੀ ਵੱਡੀ ਗਿਣਤੀ ਆ ਉਹ ਸਿੱਖਾਂ ਦੀ ਹੈ, ਤਾਂ ਫਿਰ ਹਿੰਦੂ ਵੋਟ ਟੁੱਟਣ ਦਾ ਡਰ ਕਿਉਂ? ਕੇਜਰੀਵਾਲ ਪਹਿਲਾਂ ਵੀ ਕਹਿੰਦੇ ਨੇ ਕਿ ਮੈਂ 2014 ਦੇ ਵਿੱਚ ਵੀ PM ਨੂੰ ਔਰ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਪਰ ਮੈਂ ਇਸ ਤਰ੍ਹਾਂ ਦੀ ਅੜਚਨ ਕਿਉਂ ਉਡਾਵਾਂਗਾ, ਕਿਉਂਕਿ ਰਵਾਇਤੀ ਪਾਰਟੀਆਂ ਦੇ ਵੱਲੋਂ ਚੋਣਾਂ ਵੇਲੇ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਉਭਾਰੇ ਜਾਂਦੇ ਆ। ਦੇਖੋ ਜੀ, ਜਿਹੜਾ ਅਰਵਿੰਦ ਕੇਜਰੀਵਾਲ ਆ ਨਾ, ਉਹ ਬੜਾ ਮਾਹਰ ਬੰਦਾ, ਕੋਈ ਉਹ ਐ ਨਹੀਂ ਆ ਵੀ ਕੋਈ ਅਨਪੜ੍ਹ ਬੰਦਾ ਜਾਂ ਕੋਈ ਮੂਰਖ ਬੰਦਾ, ਬੜਾ ਸਿਆਣਾ ਅਫਸਰ ਆ ਉਹ ਦਿੱਲੀ ਦਾ। ਮਤਲਬ ਉਹ ਵੇਖੋ ਵੀ ਉਹ ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਨਿਕਲਿਆ, ਉਹਨੇ ਜੋ ਹੈਗੇ ਸੀ ਪ੍ਰਮੁੱਖ ਉਹਨਾਂ ਦੇ ਪਹਿਲੇ ਲੀਡਰ ਪ੍ਰਸ਼ਾਂਤ ਭੂਸ਼ਣ ਵਰਗੇ, ਉਹ ਬਿਲਕੁਲ ਪਾਸੇ ਕਰਕੇ ਉਹ ਇਸ ਵੇਲੇ ਡਰਾਈਵਰੀ ਸੀਟ 'ਤੇ ਬੈਠਾ ਹੈ। ਅਤੇ ਮੂਰਖ ਤਾਂ ਹੈ ਨਹੀਂ ਵੀ ਜਿਹੜਾ ਬੈਠਾ ਉਹ ਫਿਰ ਉਹ ਹੋਰ ਕਿਤੇ ਇਲੈਕਸ਼ਨ ਨਹੀਂ ਲੜਦਾ, ਨਾ ਉਹ ਹਰਿਆਣੇ 'ਚ ਲੜੇ, ਨਾ ਉਹ UP 'ਚ ਲੜੇ। ਪੰਜਾਬ ਵਾਲਿਆਂ ਨੇ ਉਹਨੂੰ ਫੰਡਿੰਗ ਕੀਤੀ ਰੱਜ ਕੇ, ਪੰਜਾਬ ਵਾਲਿਆਂ ਨੇ ਜਦੋਂ ਉਹਦਾ ਕਿਸੇ ਪਾਸੇ MP ਨਹੀਂ ਆਇਆ, 4 ਉਹਨੂੰ MP ਦੇ ਦਿੱਤੇ। ਆ ਪਿਛਲੀ ਲੋਕ ਸਭਾ 2019 ਦੇ ਵਿੱਚ ਉਹਦਾ ਇੱਕੋ ਇੱਕ MP ਬਣਿਆ, ਭਗਵੰਤ ਮਾਨ ਪੰਜਾਬ ਤੋਂ ਬਣਿਆ। ਮਤਲਬ ਉਹਨੂੰ ਪਤਾ ਤਾਂ ਹੈ ਵਾ ਵੀ ਪੰਜਾਬ ਤੋਂ ਬਿਨਾਂ ਮੇਰਾ ਕੁਝ ਹੈ ਨਹੀਂ। ਪਰ ਇਹ ਤਾਂ ਹੁਣ ਸਿੱਖਾਂ ਦੀ ਗੱਲ ਆ ਨਾ, ਸਿੱਖ ਜਿਹੜੇ ਆ ਉਹ ਇਹ ਗੱਲ ਨੂੰ ਸਮਝਦੇ ਆ ਵੀ ਜਿਹੜਾ ਕੋਈ ਬੰਦਾ ਸਾਨੂੰ ਤਵੱਜੋ ਹੀ ਨਹੀਂ ਦੇ ਰਿਹਾ, ਅਸੀਂ ਉਹਦੀ ਸਪੋਰਟ ਕਰਨੀ ਆ ਕਿ ਨਹੀਂ ਕਰਨੀ, ਸਾਡੀ ਵੋਟ ਦੀ ਪਰਵਾਹ ਕਿਹਨੂੰ ਆ। ਵੈਸੇ ਤਾਂ ਮੈਂ ਕਹੂੰਗਾ ਵੀ ਇੱਥੇ ਆਪਾਂ 14-15 ਸੀਟਾਂ ਦੇ ਟੋਟਲ ਪ੍ਰਭਾਵ ਪਾਉਂਦੇ ਆਵਾਂਗੇ, ਵੱਧ ਤੋਂ ਵੱਧ 20 ਤੱਕ ਚੱਲ ਜਾਵਾਂਗੇ, ਕੁਛ ਹਰਿਆਣੇ ਦੀਆਂ ਮਿਲਾ ਲਾਂਗੇ ਜਿੱਥੇ ਸਿੱਖ ਵਸੋਂ ਹੈਗੀ ਆ। ਅਤੇ ਹੁਣ 542 ਦੇ ਵਿੱਚ 20 ਦੀ ਜਿਹੜੀ ਪੀਪਣੀ ਉਹ ਕਿੰਨੀ ਕੁ ਬੋਲਣੀ ਆ। ਜੇ ਆਪਾਂ ਇਹ ਕਹਿ ਲਈਏ ਵੀ ਸਾਡੇ ਨਾਲ ਕੋਈ ਬੜਾ ਇਨਸਾਫ ਹੋ ਜਾਣਾ, ਉਹ ਨਹੀਂ ਹੋਣਾ। ਪਰ ਹਾਂ, ਜਿਹੜਾ ਸਾਡਾ ਇਤਿਹਾਸ ਅਤੇ ਜਿਹੜੀ ਸਾਡੀ ਤਵਾਰੀਖ ਅਤੇ ਜਿਹੜੀ ਸਾਡੀ ਪਛਾਣ ਆ, ਜਿਹੜਾ ਸਾਡਾ ਮਾਰਸ਼ਲਪੁਣਾ, ਉਹਦੇ ਕਰਕੇ ਨਾ ਚਾਹੁੰਦੇ ਹੋਇਆਂ ਵੀ ਇੰਡੀਆ ਨੂੰ ਕਿਤੇ ਨਾ ਕਿਤੇ ਸਿੱਖਾਂ ਵੱਲ ਉਲਾਰ ਰੱਖਣਾ ਪੈਂਦਾ, ਕਿਉਂਕਿ ਸਿੱਖਾਂ ਤੋਂ ਬਿਨਾਂ ਇਹਨਾਂ ਦੀ ਹੋਂਦ ਕੋਈ ਨਹੀਂ। ਸਿੱਖ ਨਹੀਂ ਅਤੇ ਇੰਡੀਆ ਨਹੀਂ, ਸਿੱਖ ਹੀ ਇਹਨੂੰ ਬਚਾਉਣ ਵਾਲੇ ਆ। ਤੋ ਲਾਲਾ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਨੂੰ ਇਹ ਨਹੀਂ ਭੁਲੇਖਾ ਰੱਖਣਾ ਚਾਹੀਦਾ ਵੀ ਸਿੱਖ ਜਿਹੜੇ ਉਹ ਫਿਰ ਮੂਰਖ ਬਣ ਜਾਣਗੇ। ਔਰ ਮੈਨੂੰ ਲੱਗਦਾ ਵਾ ਕਿ ਇਹ ਸ਼ਾਇਦ ਇਲੈਕਸ਼ਨ ਤੋਂ ਪਹਿਲਾਂ ਭੁੱਲਰ ਸਾਹਿਬ ਦੀ ਜਿਹੜੀ ਫਾਈਲ ਆ ਉੱਤੇ ਦਸਤਖਤ ਜ਼ਰੂਰ ਕਰੂਗਾ। ਜੇ ਨਾ ਕੀਤੀ ਇਹਨੇ ਅਤੇ ਇਹਨਾਂ ਦੇ ਪਿਛਲੀ ਵਾਰੀ 20 ਆਈਆਂ ਸੀ 22 ਅਲਾਇੰਸ 'ਚ, ਹੋ ਸਕਦਾ ਐਤਕੀ ਉਹ ਵੀ ਨਾ ਹੋਣ, ਸ਼ਾਇਦ ਇਹ ਗਲਤੀ ਨਾ ਕਰੇ। ਬਾਕੀ ਦੇਖੋ, ਪੰਜਾਬ ਦਾ ਜਿਹੜਾ ਹਿੰਦੂ ਪੰਜਾਬੀ ਆ ਉਹ ਵੀ ਸਾਡੇ ਭਰਾ ਹੀ ਆ, ਕੋਈ ਸਾਨੂੰ ਉਹਨਾਂ ਨੂੰ ਕੀ ਇਤਰਾਜ਼ ਹੋਣਾ, ਇਹ ਤਾਂ ਐਵੇਂ ਇਹਦੇ ਮਨ ਦਾ ਡਰ ਆ ਨਾ। ਬਾਕੀ ਇਹਨੂੰ ਸਿੱਖ ਵੋਟ ਦੇ ਉੱਤੇ ਕੇਂਦਰਿਤ ਰਹਿਣਾ ਚਾਹੀਦਾ, ਜੇ ਨਹੀਂ ਰਹੂਗਾ ਤਾਂ ਇਹਦੀ ਜਿਹੜੀ ਹੋਂਦ ਹੈਗੀ ਆ ਉਹ ਕਿਤੇ ਨਾ ਕਿਤੇ ਮੁੱਕ ਜਾਣੀ। ਕੱਲ੍ਹ ਨੂੰ 27 ਜਨਵਰੀ ਹੈ, ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ, ਉਹ ਹੈ BJP ਦਾ ਸੋਮ ਪ੍ਰਕਾਸ਼ ਦਾ ਫਗਵਾੜੇ ਦੇ ਵਿੱਚ ਘਰ ਘੇਰਨ ਦਾ ਫੈਸਲਾ ਲਿਆ ਗਿਆ ਹੈ, ਦਾਣਾ ਮੰਡੀ ਦੇ ਵਿੱਚ ਇਕੱਠ ਕੀਤਾ ਜਾਣਾ ਹੈ। ਤਾਂ ਕੀ ਲੱਗਦਾ ਹੈ ਕਿ ਇਸ ਫੈਸਲੇ ਦੇ ਨਾਲ, ਸੋਮ ਪ੍ਰਕਾਸ਼ ਦਾ ਘਰ ਘੇਰਨ ਦੇ ਨਾਲ, ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਜਿਹੜੀਆਂ ਅੜਚਨਾਂ ਨੇ ਕਿਤੇ ਨਾ ਕਿਤੇ ਉਹ ਸਾਫ਼ ਹੋ ਸਕਦੀਆਂ, ਬੰਦੀ ਸਿੰਘ ਬਾਹਰ ਆ ਸਕਦੇ ਇਸ ਫੈਸਲੇ ਦੇ ਨਾਲ? ਦੇਖੋ ਜੀ, ਬੰਦੀ ਸਿੰਘ ਤੇ ਉਦੋਂ ਹੀ ਬਾਹਰ ਆਉਣੇ ਆ ਜਦੋਂ ਗੌਰਮੈਂਟ ਦੀ ਪੂਰੀ ਮਨਸ਼ਾ ਜਿਹੜੀ ਉਹ ਸਾਡੇ ਪ੍ਰਤੀ, ਸਿੱਖਾਂ ਪ੍ਰਤੀ ਪਾਕ ਤੇ ਸਾਫ਼ ਹੋਊਗੀ। ਠੀਕ ਆ, ਇਹ ਛੋਟੇ ਛੋਟੇ ਕਦਮ ਹੁੰਦੇ ਆ, ਕੋਈ ਇਹਦਾ ਘਰ ਘੇਰ ਰਿਹਾ ਮੰਤਰੀ ਦਾ ਫਗਵਾੜੇ 'ਚ, ਕੋਈ ਕਿਸੇ ਵੱਡੇ ਲੀਡਰ ਨੂੰ ਘੇਰ ਰਿਹਾ, ਇਹ ਛੋਟੇ ਛੋਟੇ ਸਟੈਪ ਹੁੰਦੇ ਆ। ਅਸੀਂ ਸਵਾਗਤ ਕਰਦੇ ਹਾਂ ਜੇ ਕੋਈ ਸਿੰਘਾਂ ਦੀ ਰਿਹਾਈ ਦੇ ਲਈ ਕੰਮ ਕਰਦਾ ਵਾ ਤੇ ਚੰਗੀ ਗੱਲ ਆ, ਜਿੰਨਾ ਕੋਈ ਕਰ ਸਕਦਾ ਉਹ ਜ਼ਰੂਰ ਕਰੇ। ਪਰ ਗੱਲ ਉੱਥੇ ਇਹੀ ਹੈਗੀ ਆ ਵੀ ਸਾਡੀ ਨੀਅਤ ਜਿਹੜੀ ਆ ਉਹ ਕੰਮ ਦੇ ਵਾਸਤੇ ਪਾਕ ਸਾਫ਼ ਹੋਵੇ। ਬਾਕੀ ਦੇਖੋ, ਅੱਜ ਦੀ ਤਰੀਕ ਦੇ ਵਿੱਚ ਪਹਿਲਾਂ ਇਹ ਲੱਗਾ ਵੀ ਜਿਹੜੀ BJP ਆ, ਜੇ ਆਪਾਂ ਐਨਾਲਿਸਿਸ ਕਰੀਏ ਇਹਦਾ, ਵੀ ਇਹ ਸਿੱਖ ਮੁੱਦਿਆਂ 'ਤੇ ਬੜਾ ਧਿਆਨ ਦੇ ਰਹੀ ਆ, ਬੜੀ ਹਵਾ ਉੱਡੀ ਕਿ ਇਹਨਾਂ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ, ਇਹਨਾਂ ਸਾਰੇ ਬੰਦੀ ਸਿੰਘ ਰਿਹਾ ਕਰ ਦੇਣੇ, ਪੰਜਾਬ ਦਾ ਕਰਜ਼ਾ ਜਿਹੜਾ ਉਹ ਮਾफ़ ਹੋ ਜਾਣਾ, ਹੋਰ ਬੜਾ ਕੁਛ। ਐਂ ਲੱਗਾ ਵੀ ਇਕੱਲੀ BJP ਸਿੱਖਾਂ ਦੀ ਗੱਲ ਕਰ ਰਹੀ ਹੈ। ਪਰ ਉਸ ਤੋਂ ਬਾਅਦ ਆਪਾਂ ਵੇਖਿਆ ਵੀ ਇਹਨਾਂ ਕੁਛ ਵੀ ਨਹੀਂ ਕੀਤਾ, ਗੱਲਾਂ ਸਾਰੀਆਂ ਹਵਾਈ ਆ। ਤਾਂ ਤੁਸੀਂ ਅੱਜ ਦੀ ਤਰੀਕ 'ਚ ਵੇਖੋ, ਮਤਲਬ ਤੁਸੀਂ ਥੋੜ੍ਹਾ ਐਨਾਲਿਸਿਸ ਕਰੋ, ਥੋੜ੍ਹਾ ਪਰੇ ਹੋ ਕੇ ਵੇਖੋ ਕਿ ਨਾ ਤਾਂ ਅਰਵਿੰਦ ਕੇਜਰੀਵਾਲ ਸਿੱਖਾਂ ਦੀ ਉਹਨੂੰ ਕੋਈ ਵੋਟ ਦਾ ਖਿਆਲ ਆ, ਜਾਂ ਉਹਨੂੰ ਕੋਈ ਹੈਗਾ ਵੀ ਸਿੱਖਾਂ ਦੀ ਸਪੋਰਟ ਲੈਣੀ, ਨਾ ਕਾਂਗਰਸ ਕੋਈ ਇੱਦਾਂ ਦੀ ਗੱਲ ਕਰ ਰਹੀ ਆ ਵੀ ਸਿੱਖਾਂ ਦੀ ਵੋਟ ਲੈਣੀ ਆ। ਹੁਣ ਐਤਕੀ ਬੇਅਦਬੀ ਦਾ ਮੁੱਦਾ ਹੈ ਹੀ ਨਹੀਂ ਉਹਨਾਂ ਦਾ ਵੀ, ਜਦੋਂ ਬੜਾ ਵੱਡਾ ਮੁੱਦਾ ਅਜੇ ਹੱਲ ਵੀ ਨਹੀਂ ਹੋਇਆ।
ਅਕਾਲੀ ਦਲ ਜਿਹੜਾ ਉਹ ਸਿੱਖਾਂ ਨੂੰ ਛੱਡ ਕੇ, ਪੰਥ ਨੂੰ ਛੱਡ ਕੇ ਡੇਰਿਆਂ ਦੇ ਮਗਰ ਤੁਰਿਆ ਫਿਰਦਾ, ਡੇਰਿਆਂ ਦੇ ਮਗਰ ਹੀ ਦੌੜ ਰਿਹਾ, ਐਂਟੀ ਸਿੱਖਾਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਪਹਿਲਾਂ ਵੀ ਸਾਂਝ ਪਾਈ ਤੇ ਹੁਣ ਵੀ ਅੰਦਰ ਖਾਤੇ ਉਹ ਰੱਖ ਰਹੇ। ਇਹ ਕਰਕੇ ਮੈਨੂੰ ਤਾਂ ਇਹ ਲੱਗਦਾ ਵੀ ਸਿੱਖ ਐਵੇਂ ਖਾਮ-ਖਾ ਆਪਣੇ ਆਪ ਨੂੰ ਕੋਈ ਸਮਝੀ ਜਾਣ ਤੇ ਸਮਝੀ ਜਾਣ। ਜਿੰਨੀਆਂ ਵੀ ਇੰਡੀਆ ਦੀਆਂ ਰਾਜਨੀਤਿਕ ਇੱਥੇ ਪੰਜਾਬ ਦੇ ਵਿੱਚ ਸਿਆਸਤ ਕਰ ਰਹੀਆਂ ਪਾਰਟੀਆਂ, ਇਹ ਜਿਹੜੀਆਂ ਮੈਂ ਪ੍ਰਮੁੱਖ ਪਾਰਟੀਆਂ ਦੀ ਗੱਲ ਕਰ ਰਿਹਾ, ਛੋਟੀਆਂ ਪਾਰਟੀਆਂ ਹੋ ਸਕਦੀਆਂ ਕੁਝ ਸਿੱਖਾਂ ਦੀ ਗੱਲ ਕਰਦੀਆਂ, ਜਿਹੜੀਆਂ ਵੱਡੀਆਂ ਮੇਨ ਪਾਰਟੀਆਂ ਉਹਨਾਂ ਨੂੰ ਸਿੱਖਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। ਸਿੱਖਾਂ ਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਸਾਡਾ ਆਹ ਵਾ ਜਾਂ ਸਾਡਾ ਉਹ ਵਾ। ਪਰ ਚਲੋ ਠੀਕ ਆ, ਵੋਟ ਕਿਤੇ ਨਾ ਕਿਤੇ ਕੋਈ ਕਿਸੇ ਨੂੰ ਪਾ ਕੇ ਆ ਜਾਂਦਾ, ਕਿਸੇ ਨੂੰ ਨਹੀਂ ਪਾ ਕੇ ਆ ਜਾਂਦਾ, ਪਰ ਇਹ ਭੁਲੇਖਾ ਕੋਈ ਵੀ ਰਾਜਨੀਤਿਕ ਪਾਰਟੀ ਰੱਖੇ ਵੀ ਅਸੀਂ ਸਿੱਖਾਂ ਤੋਂ ਬਿਨਾਂ ਕੁਛ ਇੱਥੇ ਹਾਸਲ ਕਰ ਜਾਵਾਂਗੇ। ਪੰਜਾਬ ਸਾਡਾ ਹੋਮਲੈਂਡ ਆ, ਬਿਲਕੁਲ, ਤੇ ਪੰਜਾਬ 'ਚ ਉਹੀ ਹੋਊਗਾ ਜੋ ਸਿੱਖ ਚਾਹੁਣਗੇ। ਸਿੱਖ ਕੋਈ ਗਲਤ ਤੇ ਚਾਹੁੰਦੇ ਵੀ ਨਹੀਂ ਨਾ। ਹੁਣ ਜੇ ਮੰਨ ਲਓ ਰਿਹਾਈ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਰਿਹਾਈਆਂ ਭੀਖ ਮੰਗਦੇ ਯਾਰ, ਕਿਹੜੀ ਗੱਲ ਆ? ਜੇ ਆਪਣਾ ਉਹ ਜਿਹੜਾ ਦਿੱਲੀ ਦੇ ਵਿੱਚ ਝਟਕਈ ਜਿਹਨੂੰ 7 ਫਾਂਸੀਆਂ ਦੀ ਸਜ਼ਾ ਆਈ, ਮਤਲਬ ਉਹਨੇ ਇੰਨੇ ਜ਼ਿਆਦਾ ਬੰਦੇ ਮਾਰੇ 84 ਦੇ ਵਿੱਚ, ਉਹਨੂੰ ਪਹਿਲਾਂ ਉਮਰ ਕੈਦ 'ਚ ਬਦਲਿਆ, ਉਮਰ ਕੈਦ ਤੋਂ ਬਾਅਦ ਉਹਨੂੰ ਕਹਿ ਜੇ ਉਹਦਾ ਬਿਹੇਵੀਅਰ ਬੜਾ ਚੰਗਾ, ਉਹਨੂੰ ਜ਼ਮਾਨਤ ਤੱਕ ਮਿਲ ਗਈ। ਜੇ ਉਹਨੂੰ ਹੱਕ ਆ ਤਾਂ ਅਸੀਂ ਨਹੀਂ ਹੈਗੇ ਇੱਥੋਂ ਦੇ, ਸਾਡਾ ਹੱਕ ਵਾ ਇਹ। ਮਤਲਬ ਇਹ ਸਾਡੇ 'ਤੇ ਕੋਈ ਆਸਾਨ ਥੋੜ੍ਹਾ ਵਾ, ਜੇ ਬੰਦੀ ਸਿੰਘ ਰਿਹਾ ਕਰਨੇ ਤਾਂ ਸਾਡਾ ਹੱਕ ਆ, ਹੱਕ ਸਾਨੂੰ ਦੇ ਦਿਓ। ਜੇ ਅਸੀਂ ਦੇਸ਼ ਦੇ ਸ਼ਹਿਰੀ ਹਾਂ, ਜੇ ਅਸੀਂ ਬਰਾਬਰ ਦੇ ਹਾਂ ਤਾਂ ਹੱਕ ਸਾਨੂੰ ਦੇ ਦਿਓ। ਅਸੀਂ ਕੋਈ ਭੀਖ ਥੋੜ੍ਹਾ ਮੰਗ ਰਹੇ ਹਾਂ। ਕੋਈ ਵੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੇ, ਬੀਜੇਪੀ ਕਰੇ ਜਾਂ ਪ੍ਰੋਫੈਸਰ ਭੁੱਲਰ ਦੀ ਦਸਤਖਤ ਕਰੇ ਫਾਈਲ ਦੇ ਉੱਤੇ ਕੇਜਰੀਵਾਲ, ਤੇ ਸਾਡਾ ਹੱਕ ਆ, ਇਹ ਵੈਸੇ ਇਹਨਾਂ ਨੂੰ ਦੇ ਦੇਣਾ ਚਾਹੀਦਾ। ਪਰ ਵੇਖੋ ਕਿੰਨੀ ਮਾੜੀ ਗੱਲ ਆ, ਸਾਨੂੰ ਆਪਣੀ ਹੱਕੀ ਮੰਗ ਲੈਣ ਦੇ ਲਈ ਵੀ ਉਹ ਸਾਨੂੰ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੱਲ੍ਹ ਨੂੰ ਉਹਨਾਂ ਨੇ ਫਗਵਾੜੇ ਘੇਰਨਾ, ਰੋਸ ਪ੍ਰਦਰਸ਼ਨ ਕਰਨੇ ਪੈ ਰਹੇ, ਮਤਲਬ ਖੜੇ ਕਿੱਥੇ ਆ ਨਾ। ਅਸੀਂ ਸਿੱਖਾਂ ਨੂੰ ਥੋੜ੍ਹਾ ਬਹੁਤਾ ਇਹ ਸੋਚਣਾ ਚਾਹੀਦਾ। ਔਰ ਇਹਦੇ ਜ਼ਿੰਮੇਵਾਰ ਮੈਂ ਇਹ ਵੀ ਸਮਝਦਾ ਕਿ ਅਸੀਂ ਪਾਟੇ ਹੋਏ ਹਾਂ। ਬਿਲਕੁਲ, ਸਾਡਾ ਜਿਹੜਾ ਕੇਂਦਰੀ ਧੁਰਾ ਵਾ ਉਹ ਸ਼੍ਰੀ ਅਕਾਲ ਤਖਤ ਸਾਹਿਬ। ਮਿਸਲਾਂ ਦੇ ਵੇਲੇ ਵੀ ਕੀ ਹੁੰਦਾ ਸੀ ਵੀ ਮਿਸਲਾਂ ਅੱਡ ਅੱਡ, ਕੋਈ ਸਾਂਝਾ ਦੁਸ਼ਮਣ ਆਉਂਦਾ ਹੈ, ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਸਿੱਖ ਇਕੱਠੇ ਹੋ ਜਾਂਦੇ। ਭਾਈ ਸਾਹਿਬ ਜੀ, ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਾਂ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹੋ ਤਾਂ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਤੇ ਨਾ ਕਿਤੇ ਦੋਸ਼ੀਆਂ ਵਾਲੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਕਿ ਉਹਨੇ ਲਗਾਤਾਰ ਪੰਥ ਦੇ ਨਾਲ, ਪੰਜਾਬ ਦੇ ਨਾਲ ਧਰੋਹ ਕਮਾਇਆ ਹੈ ਬਗਾਨਿਆਂ ਦੀ ਝੋਲੀ ਦੇ ਵਿੱਚ ਪੈ ਕੇ। ਤਾਂ ਉਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੰਜੀ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਇੱਕ ਸਟੇਟਮੈਂਟ ਬੜੇ ਸਖਤ ਸ਼ਬਦਾਂ ਦੇ ਵਿੱਚ ਦਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਗੀ ਪਾਰਟੀ ਹੈ, ਲਗਾਤਾਰ ਪੰਜਾਬ ਔਰ ਪੰਥ ਦੇ ਹਿੱਤਾਂ ਵਾਸਤੇ ਜੂਝਦਾ ਰਿਹਾ। ਅੱਜ ਵੀ ਉਹੀ ਇਹ ਸ਼੍ਰੋਮਣੀ ਅਕਾਲੀ ਦਲ। ਤਾਂ ਫਿਰ ਤਗਾਜ਼ਾ ਕੀ ਲਗਾਇਆ ਜਾ ਸਕਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ? ਦੇਖੋ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹ ਤਾਂ ਉਹੀ ਹੋਣਾ ਚਾਹੀਦਾ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ। ਸਾਰਿਆਂ ਨੂੰ ਨਾਲ ਲੈਣ ਦਾ ਮਤਲਬ ਇਹ ਵੀ ਹੈਗਾ ਵੀ ਸਾਰਿਆਂ ਨੂੰ ਕੌਮੀ ਜਜ਼ਬਾਤਾਂ ਤੋਂ ਉਹ ਅੰਦਰੋਂ ਸਰਾਸਾਰ ਕਰ ਸਕੇ, ਭਰ ਸਕੇ ਕੌਮੀ ਜਜ਼ਬਾਤਾਂ ਦੇ ਨਾਲ। ਇਹ ਜਿਹੜੇ ਹੁੰਦੇ ਨਾ ਰੁਤਬੇ, ਇਹ ਕੋਈ ਬਹੁਤੇ ਲੰਮੇ ਨਹੀਂ ਹੁੰਦੇ। ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਹੀ ਆ ਕਿ ਜਦੋਂ ਆਪਣੇ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਹੋਣੀ, ਭਾਵੇਂ ਕਿ ਬੜਾ ਵਿਦਵਾਨ ਪੁਰਸ਼ ਸੀ ਉਹ, ਅੱਜ ਦੁਨੀਆ 'ਤੇ ਨਹੀਂ ਹੈਗਾ, ਜਦੋਂ ਲਾਇਆ ਸੀ ਤੇ ਬੜਾ ਉਹਦਾ ਸਵਾਗਤ ਹੋਇਆ ਜੀ। ਤੇ ਜਿੱਦਣ ਲਾਇਆ ਸੀ ਉਦੋਂ ਆਪਾਂ ਜਾਣਦੇ ਵੀ ਉਹਦਾ ਕੀ ਅਸਰ ਕੀਤਾ ਸੀ। ਗੁਰਬਚਨ ਸਿੰਘ ਤੋਂ ਜ਼ਿਆਦਾ ਇਹਨਾਂ ਦੀ ਸਪੋਰਟ ਕਿਹੜਾ ਕਰ ਜਾਊਗਾ ਬਾਦਲਾਂ ਦੀ? ਗੁਰਬਚਨ ਸਿੰਘ ਤੋਂ ਜ਼ਿਆਦਾ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇਤਿਹਾਸ 'ਚ ਆਵੇ ਹੀ ਨਾ, ਜਿੰਨੀ ਉਹ ਕਰ ਗਿਆ। ਮਤਲਬ ਬਿਨਾਂ ਮੰਗਿਆ ਮਾਫੀਆਂ ਔਰ 100 ਨੇ ਇਹਨਾਂ ਦਾ ਕੀਤਾ, ਪਰ ਉਹਦਾ ਅਸਰ ਕੀ ਹੋਇਆ? ਇਹ ਕਰਕੇ ਦੇਖੋ, ਮੈਂ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅਪੀਲ ਹੀ ਕਰ ਸਕਦਾ ਵੀ ਦੇਖੋ, ਤੁਸੀਂ ਕੌਮ ਦੇ ਜਥੇਦਾਰ ਬਣੋ। ਜਿਵੇਂ ਹੁਣ ਮਸਲਾ ਉੱਠਿਆ ਨਾ, ਤੁਸੀਂ ਵੇਖੋ 1955 'ਚ ਦਰਬਾਰ ਸਾਹਿਬ ਅੰਦਰ ਪੁਲਿਸ ਭੇਜੀ ਭੀਮ ਸੈਨ ਸੱਚਰ ਨੇ। 84 ਦੇ ਵਿੱਚ ਫੌਜ ਵੀ ਜਾਂਦੀ, ਪੁਲਿਸ ਵੀ ਜਾਂਦੀ, ਦਰਬਾਰ ਸਾਹਿਬ ਸਮੇਤ 40 ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਹਮਲਾ ਹੀ ਹੋ ਗਿਆ। 1986 ਦੇ ਵਿੱਚ ਸਰਜੀਤ ਸਿੰਘ ਬਰਨਾਲਾ, ਜਿਹਨੂੰ ਪੰਥਕ ਸਰਕਾਰ ਕਹਿੰਦੇ, ਸਰਜੀਤ ਸਿੰਘ ਬਰਨਾਲੇ ਨੇ ਪੁਲਿਸ ਭੇਜਤੀ। ਪਰ ਤੁਸੀਂ ਨਾ ਪੂਰਾ ਆਪਣਾ ਪੜ੍ਹ ਲਓ ਚੈਪਟਰ 47 ਤੋਂ ਬਾਅਦ ਅੱਜ ਤੱਕ, ਸਿੱਖਾਂ ਦੀ ਕੋਈ ਧਾਰਮਿਕ ਇਲੈਕਸ਼ਨ ਹੋਵੇ ਉਹਦੇ ਵਿੱਚ ਪੁਲਿਸ ਅੰਦਰ ਜਾਵੇ, ਬਾਬਰ ਦੀ ਜਾ ਕੇ ਪੁਲਿਸ ਜਾ ਕੇ ਸਾਰੇ ਸਿਸਟਮ ਨੂੰ ਚਲਾਵੇ। ਪੁਲਿਸ ਇੱਕ ਧਿਰ ਨੂੰ ਬਾਹਰ ਵੀ ਕੱਢਦੇ, ਭਾਵੇਂ ਉਹ ਧਿਰ ਦੇ ਨਾਲ ਅਸੀਂ ਇਤਫਾਕ ਰੱਖਦੇ ਹਾਂ ਜਾਂ ਨਹੀਂ ਰੱਖਦੇ, ਇੱਕ ਧਿਰ ਨੂੰ ਬਾਹਰ ਕੱਢ ਦੇ, ਦੂਜੀ ਧਿਰ ਨੂੰ ਵੋਟਿੰਗ ਕਰਾ ਦੇ। ਕੋਈ ਦੁਨੀਆ ਦਾ ਰਾਸ਼ਟਰਪਤੀ ਵੀ, ਦੇਸ਼ ਦਾ ਰਾਸ਼ਟਰਪਤੀ ਵੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਉਹਨੂੰ ਪੁਲਿਸ ਨੂੰ ਬਾਵਰਦੀ ਕਾਰਵਾਈ ਕਰਨ ਦੇ ਲਈ ਉੱਥੇ ਨਹੀਂ ਕਹਿ ਸਕਦੀ। ਔਰ ਕੌਮ ਦੀ ਬਦਕਿਸਮਤੀ ਵੇਖੋ ਵੀ
28-30 ਬੰਦਿਆਂ ਨੇ ਦਸਤਖਤ ਕੀਤੇ, ਪੁਲਿਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਵੇ। ਉਹਦੇ 'ਚ SGPC ਦੇ ਪ੍ਰਧਾਨ ਦੇ ਵੀ ਬਦਕਿਸਮਤੀ ਨਾਲ ਦਸਤਖਤ ਆ, ਧਾਮੀ ਸਾਹਿਬ ਦੇ। ਉਹ ਪੁਲਿਸ ਆਈ, ਉਹਨਾਂ ਨੇ ਕਾਰਵਾਈ ਕੀਤੀ। ਇਹਦਾ ਮਤਲਬ ਇਹ ਆ ਵੀ ਮੈਂ ਜਥੇਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਜਿਹੜੇ ਸਿੱਖਾਂ ਦੇ ਮਸਲੇ ਆ ਉਹ ਪੁਲਿਸ ਹੱਲ ਕਰਿਆ ਕਰੂ, ਅਸੀਂ ਕਿਹੜਾ ਰਾਹ ਖੋਲ੍ਹ ਰਹੇ ਹਾਂ? ਕੱਲ੍ਹ ਨੂੰ ਪੁਲਿਸ ਚੜ੍ਹਾ ਕੇ ਇੱਥੇ ਤੁਹਾਡੀ ਦਰਬਾਰ ਸਾਹਿਬ ਦੇ SGPC ਤੇ ਕਬਜ਼ਾ ਕਰ ਜਾਣਗੇ, ਪੁਲਿਸ ਚੜ੍ਹਾ ਕੇ ਅਕਾਲ ਤਖਤ ਦਾ ਕੋਈ ਜਥੇਦਾਰ ਲਾ ਜਾਣਗੇ। ਅਸੀਂ ਰਾਹ ਕਿਹਦਾ ਖੋਲ੍ਹ ਰਹੇ ਹਾਂ? ਰਾਹ ਅਸੀਂ ਆਪਣੇ ਦੁਸ਼ਮਣ ਦਾ ਖੋਲ੍ਹ ਰਹੇ ਹਾਂ। ਉਹ ਤੇ ਧਾਮੀ ਸਾਹਿਬ ਵੀ ਸਟੇਟਮੈਂਟ ਦਿੰਦੇ ਆ ਨਾ ਵੀ ਅਕਾਲ ਤਖਤ ਸਾਹਿਬ ਦੇ ਜਾਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਜਾਣੀ ਚਾਹੀਏ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਨਾ ਵਾਪਰਨ। ਦੇਖੋ ਜੀ, ਇਹ ਫਿਰ ਗੁਰੂ ਸਾਹਿਬ ਦੇ ਬਚਨ ਭੁੱਲ ਗਏ ਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਸਾਨੂੰ ਭਰੋਸਾ ਆਪਣੇ ਗੁਰੂ ਪੰਥ ਤੇ ਆ ਜੀ, ਗੁਰੂ ਸਾਹਿਬ ਤੇ ਆ। ਇਹਨਾਂ ਗੱਲਾਂ ਕਰਕੇ ਇਤਿਹਾਸ ਗਏ ਤੇ ਆ ਨਾ, ਇਹਨਾਂ ਗੱਲਾਂ ਕਰਕੇ ਹੀ ਹੈ ਨਾ। ਔਰ ਜੇ ਇਹੋ ਗੱਲਾਂ ਚੱਲਦੀਆਂ ਰਹੀਆਂ, ਇਹਨਾਂ ਨੂੰ ਸਮਝ ਕਿਉਂ ਨਹੀਂ ਹੈਗੀ ਜਿਹੜੀ ਸਿੱਖੀ ਦੀ ਹੈਗੀ ਆ ਫਲਸਫਾ ਵਾ, ਸਿੱਖੀ ਦਾ ਸੰਕਲਪ ਆ, ਸਿੱਖੀ ਦੇ ਸਿਧਾਂਤ ਆ, ਸਾਡੀ ਤਵਾਰੀਖ ਆ, ਉਹਦੀ ਸਮਝ ਕਿਉਂ ਨਹੀਂ ਆ? ਪੁਲਿਸ ਕਿਉਂ ਆਊ ਵੀ ਤੁਸੀਂ ਕੀ ਕਰਦੇ ਹੋ? ਜਦੋਂ ਕਿ ਖਾਲਸਾ ਪੰਥ ਸਮਰੱਥ ਆ ਆਪਣੇ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ। ਖਾਲਸਾ ਪੰਥ ਸਮਰੱਥ ਆ ਪ੍ਰਬੰਧ ਕਿਵੇਂ ਕਰਨਾ। ਤੇ ਜੇ ਸਾਰਾ ਕੰਮ ਆਣ ਕੇ ਪੁਲਿਸ ਨੇ ਕਰਨਾ ਤੇ ਫਿਰ SGPC ਵੀ ਇੱਕ ਦਿਨ ਉੱਥੇ ਪੁਲਿਸ ਵਾਲਾ ਥਾਣਾ ਬਣਾ ਦੂੰ ਕਹਿੰਦਾ ਆਪਾਂ। ਮਤਲਬ ਬੜੀਆਂ ਮਾੜੀਆਂ ਗੱਲਾਂ। ਇਹਦੇ ਅੱਜ ਨਹੀਂ, ਆਉਣ ਵਾਲੇ ਸਮੇਂ 'ਚ ਇਹਦੇ ਨਤੀਜੇ ਬੜੇ ਭਿਆਨਕ ਨਿਕਲਣਗੇ ਜੀ। ਜਦੋਂ ਤੁਹਾਡੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਸਿੱਧੀਆਂ ਹੀ ਮਤਲਬ ਸਰਕਾਰੀ ਮਦਦ ਪੁਲਿਸ ਦੇ ਨਾਲ, ਫੌਜ ਦੇ ਨਾਲ ਉਹ ਕਬਜ਼ੇ 'ਚ ਕਰ ਲੈਣਗੇ, ਫਿਰ ਕੀ ਕਰੋਗੇ? ਫਿਰ ਹੁਣ ਜਦੋਂ ਤੇ ਸਿਰਸਾ ਗਿਆ ਉੱਥੇ, ਉਦੋਂ ਦੇ ਸਾਰੇ ਪਿੱਟ ਸਿਆਪਾ ਕੀਤੇ ਇਹਨਾਂ ਨੇ ਵੀ ਉਹ ਚਲ ਗਿਆ ਜੀ, ਉਹ ਇੰਨੀਆਂ ਲਾਸ਼ਾਂ ਤੋਂ ਲੰਘ ਕੇ ਚਲ ਗਿਆ ਜੀ। ਮਤਲਬ ਬੜੀਆਂ ਵੱਡੀਆਂ ਸਟੇਟਮੈਂਟ ਆਈਆਂ। ਤੇ ਉਹਦੇ ਤੋਂ ਬਾਅਦ ਤੁਸੀਂ ਆਪ ਹੀ ਦਿੱਲੀ ਦੀ ਪੁਲਿਸ ਨੂੰ ਕਹਿ ਰਹੇ, ਦਿੱਲੀ ਦੀ ਪੁਲਿਸ BJP ਦੇ ਅੰਡਰ ਆ, ਸਾਰਿਆਂ ਨੂੰ ਪਤਾ ਸੈਂਟਰ ਦੇ ਅੰਡਰ ਹੁੰਦੀ ਆ। ਹੁਣ ਤੇ ਵੈਸੇ ਇਹ ਕੇਜਰੀਵਾਲ ਨੂੰ ਵੀ ਨਹੀਂ ਕਹਿ ਸਕਦੇ ਇੱਥੇ ਵੀ ਉਹਦੇ ਅੰਡਰ। ਉਹ ਪੁਲਿਸ ਅੰਦਰ ਆ ਗਈ। ਪੁਲਿਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਾਵਰਦੀ ਜਾ ਰਹੀ ਆ। ਗਿਆਨੀ ਹਰਪ੍ਰੀਤ ਸਿੰਘ ਹੋਣੀ ਚੁੱਪ ਆ, ਅਜੇ ਤੱਕ ਇਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ। ਇਹਦਾ ਮਤਲਬ ਰਾਹ ਖੋਲ੍ਹ ਰਿਹਾ ਪੁਲਿਸ ਆਵੇ ਇੱਥੇ, ਗੁਰਦੁਆਰਿਆਂ 'ਚ ਪੁਲਿਸ ਆਣ ਕੇ ਕਮੇਟੀਆਂ ਬਣਾਵੇ, ਗੁਰਦੁਆਰਿਆਂ ਜਾਣ ਕੇ ਪੁਲਿਸ ਤੈਅ ਕਰੇ ਕਿੰਨੇ ਪ੍ਰਧਾਨ ਬਣਨਾ ਕਿੰਨੇ ਨਹੀਂ ਬਣਨਾ। ਅੱਜ ਇਹਨਾਂ ਦੇ ਮੰਨ ਲਓ ਧੜੇ ਦਾ ਬਣ ਗਿਆ ਤੇ ਚੁੱਪ ਆ। ਜੇ ਕੱਲ੍ਹ ਨੂੰ ਦੂਜੇ ਵਿਰੋਧੀ ਦਾ ਬਣ ਗਿਆ ਫਿਰ RSS ਭਾਵੇਂ ਕਿ ਜਿਹੜਾ ਕਾਲਕਾ ਬਣਿਆ, ਇਹ ਕਿਹਾ ਜਾ ਰਿਹਾ ਵਾ ਜਿਹੜੇ ਸਿੱਖ ਚਿੰਤਕ ਆ ਵੀ ਇਹ RSS ਹੀ ਵੜ ਗਈ ਆ। ਜੇ ਸਿੱਧੀ ਹੋਰ ਉਹਨਾਂ ਨੇ ਬਿਲਕੁਲ ਆਪਣਾ ਬੰਦਾ ਹੀ ਉਹ ਵੜ ਲਿਆ। ਮਤਲਬ ਮੈਂ ਤੇ ਗਿਆਨੀ ਹਰਪ੍ਰੀਤ ਸਿੰਘ ਹੁਣ ਕਹਾਂਗਾ ਕਿ ਸਮਾਂ ਜਿਹੜਾ ਉਹ ਇੰਨਾ ਸੌਖਾ ਨਹੀਂ ਹੈ। ਬਿਲਕੁਲ ਜੀ। ਇਹ ਕਰਕੇ ਇੱਕ ਕੌਮ ਦੇ ਜਥੇਦਾਰ ਬਣ ਕੇ ਕੌਮ ਦੀ ਅਗਵਾਈ ਕਰਨ। ਕੌਮ ਦੇ ਸਾਹਮਣੇ ਵੱਡੀਆਂ ਵਿਪਤਾਵਾਂ, ਵੱਡੀਆਂ ਮੁਸੀਬਤਾਂ, ਵੇਖੋ ਬਾਦਲ ਅੱਜ ਹੈਗਾ ਕੱਲ੍ਹ ਨਹੀਂ ਹੋਣਾ। ਇਹ ਤੇ ਪੱਥਰ ਤੇ ਲੀਕ ਆ ਨਾ। ਬਾਦਲ ਦੇ ਕੋਲ ਅਕਾਲੀ ਦਲ ਸਦਾ ਰਹੂਗਾ। ਸਰਜੀਤ ਸਿੰਘ ਬਰਨਾਲੇ ਦਾ ਸ਼ਿਰ ਕਿਹਨੂੰ ਨਹੀਂ ਪਤਾ। ਬਿਲਕੁਲ। ਕਿਸੇ ਵੇਲੇ ਪੰਜਾਬ ਦਾ ਮੁੱਖ ਮੰਤਰੀ, ਸਾਰਾ ਅਕਾਲੀ ਦਲ ਉਹਦੇ ਅੰਡਰ। ਆ ਜਦੋਂ ਮਰਿਆ ਤਾਂ ਉਹਦੇ ਕੌਣ ਸੀ ਉੱਥੇ? ਸਰਜੀਤ ਸਿੰਘ ਬਰਨਾਲੇ ਦੀ ਕੀ ਹੈਸੀਅਤ ਸੀ ਅਕਾਲੀ ਦਲ ਜਾਂ ਪੰਥ ਦੇ ਵਿੱਚ? ਖਤਮ ਹੋ ਗਿਆ ਨਾ। ਜਿੰਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਪੰਗਾ ਲਿਆ, ਉਹ ਕੋਈ ਬਾਦਲ ਪਰਿਵਾਰ ਆ, ਕੋਈ ਬਰਨਾਲਾ ਪਰਿਵਾਰ ਆ ਜਾਂ ਕੋਈ ਵੀ ਆ, ਉਹਨੇ ਨਹੀਂ ਰਹਿਣਾ, ਨਾ ਕੋਈ ਸਰਕਾਰ ਰਹਿਣੀ। ਗੁਰੂ ਗ੍ਰੰਥ ਤੇ ਗੁਰੂ ਪੰਥ ਸਦਾ ਹੀ ਰਹੂ। ਬਿਲਕੁਲ। ਭਾਈ ਕੁਲਦੀਪ ਸਿੰਘ ਗੜਗਾਜੀ ਦੇ ਨਾਲ ਗੱਲਬਾਤ ਕੀਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ, ਕਿਉਂਕਿ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵੱਲੋਂ ਸਵਾਲੀਆ ਚਿੰਨ੍ਹ ਲਾਏ ਜਾਂਦੇ ਨੇ ਕਿ ਕਿਸੇ ਧੜੇ ਦਾ ਜਾਂ ਕਿਸੇ ਪਾਰਟੀ ਦਾ ਕਿਸੇ ਮੀਡੀਆ ਦੇ ਵੱਲੋਂ, ਪੱਤਰਕਾਰਾਂ ਦੇ ਵੱਲੋਂ ਸਮਰਥਨ ਕਰਨਾ ਇਹ ਵਾਜਬ ਨਹੀਂ। ਪਰ ਨਹੀਂ, ਕੇਵਲ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉਹ ਮਨੁੱਖੀ ਅਧਿਕਾਰਾਂ ਦੀ ਖਾਤਰ ਸਵਾਲ ਕੀਤੇ ਜਾਣੇ ਬਹੁਤ ਵਾਜਬ ਹਨ। ਪਿਛਲੇ ਸਮੇਂ ਦੇ ਦਰਮਿਆਨ ਭਗਵੰਤ ਮਾਨ ਨੂੰ ਸਵਾਲ ਕੀਤੇ ਗਏ, ਰਾਘਵ ਚੱਡੇ ਨੂੰ ਸਵਾਲ ਕੀਤੇ ਗਏ, ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਦੀ ਖਾਤਰ। ਪਰ ਉਹਨਾਂ ਨੇ ਜਿਹੜਾ ਸੀ ਪ੍ਰੈਸ ਵਾਰਤਾਲਾਪ ਦੇ ਦੌਰਾਨ ਵੀ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਕਿਤੇ ਨਾ ਕਿਤੇ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ, ਕੇਜਰੀਵਾਲ ਸਰਕਾਰ ਇਸ ਗੱਲ ਦੇ ਜਿਹੜੇ ਜ਼ਿੰਮੇਵਾਰ ਨੇ। ਔਰ ਇਹ ਤਮਾਮ ਜਿਹੜੇ ਬੰਦੀ ਸਿੰਘ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀਆਂ ਬੰਦੀ ਸਿੰਘਾਂ ਦੀਆਂ ਰਿਹਾਈ ਨਾ ਹੋਣ ਦੀ ਜਿਹੜੀ ਖਾਤਰ ਪੂਰੀਆਂ ਰਾਜਸੀ ਪਾਰਟੀਆਂ ਜਿਹੜੀਆਂ ਜ਼ਿੰਮੇਵਾਰ ਨੇ। ਕਿਤੇ ਨਾ ਕਿਤੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਹਨਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਵਾਸਤੇ ਰਿਹਾਈ ਦਾ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ ਏਜੰਡਾ ਤਿਆਰ ਕੀਤਾ ਜਾਣਾ ਚਾਹੀਦਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।